जो पंजाब के हालात बने हुए आ बड़े चिंताजनक है पंथ ते पंजाब दे वास्ते। पहला ही बहुत सारा संताप पंजाब ने हंडाया, खास करके पंजाब के नौजवानों ने जिस तरह पिछले समय के अंदर आ खासकर माझे की धरती तो अज फिर जिस तरह भाई अमृतपाल सिंह वाले एपीसोड दे विच जिस तरह बेकसूर नौजवानों की फड़ो फड़ी चल रही है, ये बहुत ही चिंताजनक आ। पूरे पंथ दे विच संसार विच वसदे इंसाफ पसंद लोगों लिए बड़ी चिंता। पंजाब का बहुत वड्डा नुकसान हो रहा जो इस तरह दहशत का माहौल होगा तो कोई भी व्यापारी पंजाब की धरती पर आके व्यापार नहीं करेगा। हर बंदा दहशत सदा वा, चाहे वह सिख आ, मुसलमान आ, हिंदू आ, ईसाई आ, बोधी आ, जैनी आ, सारे ही बड़े दहशत के माहौल में आ पंजाब के। जिस तरीके दे नाल पंजाब सरकार दे वल्लों दहशत का माहौल बनाया होया, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। जिस दिन तो ही 18 तरीक तो भाई अमृतपाल सिंह की गिरफ्तारी ਨੂੰ ਲੈ ਕੇ जिस तरह पूरे पंजाब ਨੂੰ पुलिस फोर्सां ਦੇ हवाले किया गया ਤੇ जिस तरह छापेमारी की गई ਉਹਦੇ ਨਾਲ बहुत ही ज़्यादा मैं समझदा कि नुकसान होया वा। बेकसूर नौजवानों की रिहाई होनी चाहिए है। जथेदार अकाल तख्त साहब ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ और असी प्रोग्राम बनाया सीगा कि इत्थे पहुँच के जिहड़ा है जो फैसला होवेगा ਉਹਦੇ ਵਿੱਚ ਆਪਣੀਆਂ ਜਿਹੜੇ जो भी ਸੁਝਾਅ ਨੇ ਉਹ ਦਿੱਤੇ ਜਾਣਗੇ और गलबात। पर बाद ਵਿੱਚ ਸਾਨੂੰ ਪਤਾ ਲੱਗਿਆ कि ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਦਿੱਤੀ ਤੁਸੀਂ ਦੇਖੋ, ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ ਇੱਕ ਦਿਨ ਪਹਿਲਾਂ ਦੀ ਗੱਲ ਹੈ। ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ, ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਰਿਹਾਈ ਕੀਤੀ ਜਾਵੇ। ਅਮਰਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅਮਰਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ, ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅਮਰਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅਮਰਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ
ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ, ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ ਐਸਐਸਪੀ ਆ, ਆਈਜੀ ਆ, ਡੀਜੀਪੀ ਆ, ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ, ਬਾਈਬਲ, ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਤਾਂ। ਇਹਨਾਂ ਬੀਜੇਪੀ ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ, ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਦੇ ਰੱਖ ਕੇ ਚਲਾਈ ਹੈ, ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ, ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਸਵਾਲ ਇਹ ਹੈ ਮੇਰਾ, ਨਹੀਂ ਨਹੀਂ ਰੇਟ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜ਼ੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ, ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ ਬੀਜੇਪੀ ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਹੋਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ
ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ। ਇਸ ਗੱਲ ਦੇ ਉੱਪਰ ਅੰਮ੍ਰਿਤਪਾਲ ਦੇ ਪਾਕਿਸਤਾਨ ਨੂੰ ਹਥਿਆਰ ਮੰਗਾਏ ਜਾ ਰਹੇ ਨੇ ਕਿ ਪਾਕਿਸਤਾਨੀ ਆਰਮੀ ਜਿਹੜੀ ਉਹਦੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਹੈ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇ ਗਏ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ ਇਸ ਵਾਰ? ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਹੈ। ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ, ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅਮਰਨਾਥ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ, ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ। ਹਰ ਜਥੇਬੰਦੀ ਦੇ, ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ
ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅਮਰਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ, ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ, ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਆ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ, ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ ਬਾਈਬਲ ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਨਾ। ਇਹਨਾਂ BJP ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ, ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਤੇ ਰੱਖ ਕੇ ਚਲਾਈ ਹੈ, ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ, ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਸਵਾਲ ਇਹ ਹੈ ਮੇਰਾ, ਨਹੀਂ ਨਹੀਂ ਰੇਟ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ BJP ਕਨੈਕਸ਼ਨ ਹੈ?
ਨਹੀਂ ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਹੈ। ਨਹੀਂ ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ। ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਨ ਦੇ ਵਿਚਾਰ ਤੁਹਾਡੇ। ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ ਅਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਨੂੰ ਹਥਿਆਰ ਮੰਗਾਏ ਜਾ ਰਹੇ ਨੇ ਕਿ ਪਾਕਿਸਤਾਨੀ ਆਰਮੀ ਜਿਹੜੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK 47 ਗੁਜਰਾਤ ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ। ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਹੈ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਦੀ ਰਿਹਾਈ ਹੋਣੀ ਚਾਹੀਦੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ
ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ ਕੀ ਹੈਗਾ ਪੁਆਇੰਟ ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਦਿੱਤੀ ਤੁਸੀਂ ਇਸ ਵਾਰ ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ ਇੱਕ ਦਿਨ ਪਹਿਲਾਂ ਦੀ ਗੱਲ ਹੈ ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਟੋਕਰੀ 'ਚ ਹੀ ਜਾਂਦੇ ਆ ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ ਬੜਾ ਸਮੇਂ ਦਿਓ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ ਇਸ ਤੋਂ ਲਾਭ ਨਹੀਂ ਚਾਹੀਦਾ ਦੇਖੋ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ ਉਹ ਕੋਈ ਬਗਾਨਾ ਥੋੜੀ ਆ ਉਹ ਵੀ ਸਾਡਾ ਸਿੱਖ ਭਰਾ ਵਾ ਭਾਵੇਂ ਠੀਕ ਆ ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ ਜੇ ਫੜ ਲਿਆ ਤਾਂ ਗੁਨਾਹਗਾਰ ਸੀ ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ ਕਿਉਂਕਿ ਕੌਮ ਦੇ ਨਾਲ ਆ ਪੰਥ ਦੇ ਨਾਲ ਆ ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ ਜਿਵੇਂ ਐਨਐਸਏ ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦਿਆਂ ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ ਉਹਨਾਂ ਤੇ ਐਨਐਸਏ ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਪੰਜਾਬ ਅਮਨ ਸ਼ਾਂਤੀ ਚਾਹੁੰਦਾ ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ ਜਿਹੜਾ ਭਾਈ ਸਾਹਿਬ ਮੀਡੀਆ ਤੇ ਕਰਪ ਕੀਤਾ ਜਾ ਰਿਹਾ ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਹੈ ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ ਪੁਲਿਸ ਅਫਸਰ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ ਬਾਈਬਲ ਤੇ ਕੋਟਕਪੂਰਾ ਵਰਤਿਆ ਉਦੋਂ ਸੱਤਾ ਸੀ ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ ਐਸਐਸਪੀ ਆ ਆਈਜੀ ਆ ਡੀਜੀਪੀ ਆ ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ ਧੱਕੇਸ਼ਾਹੀ ਕਰਨਗੇ ਤਾਂ ਕੱਲ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ ਬਾਈਬਲ ਕੋਟਕਪੂਰਾ 'ਚ ਹੋਈਆਂ ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਇਹਨਾਂ ਬੀਜੇਪੀ ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਦੇ ਰੱਖ ਕੇ ਚਲਾਈ ਹੈ ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ
ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ। ਜਿਹੜਾ ਵੀ ਆ ਸਵਾਲ ਇਹ ਹੈ ਮੇਰਾ, ਨਹੀਂ ਨਹੀਂ ਰੇਟ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ ਬੀਜੇਪੀ ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ, ਇਹ ਪਾਕਿਸਤਾਨੀ ਆਰਮੀ ਜਿਹੜੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK 47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ। ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ, ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ-ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ।
ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ ਕੀ ਹੈਗਾ ਪੁਆਇੰਟ ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ ਇੱਕ ਦਿਨ ਪਹਿਲਾਂ ਦੀ ਗੱਲ ਹੈ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਕੀ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ, ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਭਾਈ ਸਾਹਿਬ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਆ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ
ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ ਬਿੱਬਲ ਕੋਟਕਪੂਰਾ 'ਚ ਹੋਈਆਂ ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਦਾਦੂਵਾਲ ਜੀ, ਨਾ। ਤੁਹਾਡੀ BJP ਦੇ ਨਾਲ ਇੰਨੀ ਨੇੜਤਾ ਹੈ, ਇਹਨਾਂ ਬੀਜੇਪੀ ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਸੇ ਦੇ ਰੱਖ ਕੇ ਚਲਾਈ ਹੈ ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ। ਬੀਜੇਪੀ ਨੂੰ ਸਲਾਹ ਦੇ ਜਿਹੜਾ ਵੀ ਆ ਮੈਂ ਤਾਂ ਸਵਾਲ ਇਹ ਹੈ ਮੇਰਾ ਤਾਂ ਕਿ ਇੰਨੀ ਨੇੜਤਾ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ ਬੀਜੇਪੀ ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ, ਇਹ ਪਾਕਿਸਤਾਨੀ ਆਰਮੀ ਜਿਹੜੀ ਉਹਦੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਣਾ, ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ ਖਾਸ ਕਰ ਮਾਝੇ ਦੀ ਧਰਤੀ ਅੱਜ ਫੇਰ ਜਿਸ ਤਰ੍ਹਾਂ
ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਦਿੱਤੀ। ਤੁਸੀਂ ਇਸ ਵਾਰ ਦੇਖੋ, ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਆ। ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ, ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਕੀ? ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ, ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ, ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ, ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ। ਅਸੀਂ ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦਿਆਂ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ, ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ।
ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਆ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ ਐਸਐਸਪੀ ਆ, ਆਈਜੀ ਆ, ਡੀਜੀਪੀ ਆ ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ। ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ ਬਾਈਬਲ ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਇਹਨਾਂ ਬੀਜੇਪੀ ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਸੇ ਦੇ ਰੱਖ ਕੇ ਚਲਾਈ ਹੈ ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਸਵਾਲ ਇਹ ਹੈ ਮੇਰਾ ਨਹੀਂ ਇੰਨੀ ਡੇਟ ਤੱਕ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਉਹ ਨਹੀਂ ਲੈ ਗਿਆ, ਉਹਦਾ ਕੀ ਸਮਝਦੇ ਕਿ ਬੀਜੇਪੀ ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾਂ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ
ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ, ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ, ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ ਖਾਸ ਕਰ ਮਾਝੇ ਦੀ ਧਰਤੀ, ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ, ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ? ਦੇਖੋ, ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਹੈ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ, ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ, ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ,
ਵੀ ਇੱਕਦਮ ਕੀ ਇਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਅਸੀਂ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ, ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ, ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ ਹਾਂ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ, ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ, ਬਾਈਬਲ, ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਇਹਨਾਂ BJP ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ, ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਤੇ ਰੱਖ ਕੇ ਚਲਾਈ ਹੈ, ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ, ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ, ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਮੈਂ ਤਾਂ ਸਵਾਲ ਇਹ ਹੈ ਮੇਰਾ, ਨਹੀਂ ਰੇੜਤਾ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਖਾਸ ਕਰਕੇ ਕੋਈ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ, ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ BJP ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ BJP ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਦਾ ਕੋਈ ਲੱਗਦਾ ਨਹੀਂ ਆ।
ਦਿੱਲੀ ਵਾਲੇ ਆ ਗਏ ਨਹੀਂ, ਹਰਿਆਣੇ ਵਾਲੇ ਨਹੀਂ ਆਏ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਕੀ ਵਿਚਾਰ ਤੁਹਾਡੇ? ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ, ਇਹ ਪਾਕਿਸਤਾਨੀ ਆਰਮੀ ਜਿਹੜੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇ ਗਏ ਪਹਿਲੀ ਵਾਰੀ
ਕੀ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ ਇਸ ਵਾਰ? ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਆ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਸਰਕਾਰ ਕੀਤੀ ਵੱਲੋਂ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ, ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ, ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤੇ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ, ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ, ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ, ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦਿਆਂ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ, ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਭਾਈ ਸਾਹਿਬ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ, ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ, ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ, ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ, ਬਾਈਬਲ, ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਦਾਦੂਵਾਲ ਜੀ, ਤੁਹਾਡੀ BJP ਦੇ ਨਾਲ ਇੰਨੀ ਨੇੜਤਾ ਹੈ, ਇਹਨਾਂ BJP ਤੁਹਾਡਾ ਸਤਿਕਾਰ ਕਰਦੀ ਹੈ, ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ, ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ, ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਦੇ ਰੱਖ ਕੇ ਚਲਾਈ ਹੈ, ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ, ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਮੈਂ ਤਾਂ ਸਵਾਲ ਇਹ ਹੈ ਮੇਰਾ, ਨਹੀਂ ਇੰਨੀ ਨੇੜਤਾ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ,
ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ ਬੀਜੇਪੀ ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਹੈ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ ਕਿ ਪਾਕਿਸਤਾਨੀ ਆਰਮੀ ਜਿਹੜੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK 47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ। ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ, ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ-ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ
ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ ਆ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ ਕੀ ਹੈਗਾ ਪੁਆਇੰਟ ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਹੈ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਕੀ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ, ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ, ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ, ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ, ਆਮ ਜਿਹੇ ਬੰਦਿਆਂ ਨੂੰ, ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ, ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਆ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ, ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ
ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ ਬਿੱਬਲ ਕੋਟਕਪੂਰਾ 'ਚ ਹੋਈਆਂ ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਦਾਦੂਆ ਜੀ ਜਾਵੇ। ਤੁਹਾਡੀ BJP ਦੇ ਨਾਲ ਇੰਨੀ ਨੇੜਤਾ ਹੈ, ਇਹਨਾਂ BJP ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਸੇ ਦੇ ਰੱਖ ਕੇ ਚਲਾਈ ਹੈ ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ। BJP ਨੂੰ ਸਲਾਹ ਦੇ ਜਿਹੜਾ ਵੀ ਆ ਮੈਂ ਤਾਂ ਸਵਾਲ ਇਹ ਹੈ ਮੇਰਾ ਤਾਂ ਕਿ ਇੰਨੀ ਨੇੜਤਾ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ BJP ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ BJP ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ BJP ਨੇ ਦਿੱਤੀ ਹੋਈ ਆ ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ, ਇਹ ਪਾਕਿਸਤਾਨੀ ਆਰਮੀ ਜਿਹੜੀ ਉਹਦੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ
ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਦਿੱਤੀ। ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਆ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅਮਰਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅਮਰਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅਮਰਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅਮਰਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦਿਆਂ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਆ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਆ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ
ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ ਐਸਐਸਪੀ ਆ, ਆਈਜੀ ਆ, ਡੀਜੀਪੀ ਆ, ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ, ਬਾਈਬਲ, ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਦਾਦੂਆ ਜੀ, ਤੁਹਾਡੀ ਬੀਜੇਪੀ ਦੇ ਨਾਲ ਇੰਨੀ ਨੇੜਤਾ ਹੈ, ਇਹਨਾਂ ਬੀਜੇਪੀ ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ, ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਤੇ ਰੱਖ ਕੇ ਚਲਾਈ ਹੈ, ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ, ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਮੈਂ ਤਾਂ ਸਵਾਲ ਇਹ ਹੈ ਮੇਰਾ, ਨਹੀਂ ਇੰਨੀ ਨੇੜਤਾ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ, ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਉਹ ਨਹੀਂ ਲੈ ਗਿਆ, ਉਹਦਾ ਕੀ ਸਮਝਦੇ ਕਿ ਬੀਜੇਪੀ ਕਨੈਕਸ਼ਨ ਹੈ? ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾਂ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ, ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ, ਇਹ ਪਾਕਿਸਤਾਨੀ ਆਰਮੀ ਜਿਹੜੀ ਉਹਦੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ, 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ
ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ, ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ? ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਆ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮਝਦੇ ਹੋ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ? ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ, ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਵੀ ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ, ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ
ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਸੋਸ਼ਲ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ, ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ, ਬਾਈਬਲ, ਕੋਟਕਪੂਰਾ 'ਚ ਹੋਈਆਂ ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਇਹਨਾਂ BJP ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਤੇ ਰੱਖ ਕੇ ਚਲਾਈ ਹੈ ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਸਵਾਲ ਇਹ ਹੈ ਮੇਰਾ ਨਹੀਂ ਰੇੜਤਾ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਖਾਸ ਕਰਕੇ ਕੋਈ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਨਹੀਂ, ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ BJP ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ UP ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ BJP ਨੇ ਦਿੱਤੀ ਹੋਈ ਆ ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਆ। ਨਹੀਂ, ਪਰ ਸੱਦਾ ਹੀ ਨਹੀਂ ਆ ਨਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ, ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ 'ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ
ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ। ਇਸ ਗੱਲ ਦੇ ਉੱਪਰ ਅੰਮ੍ਰਿਤਪਾਲ ਦੇ ਪਾਕਿਸਤਾਨ ਤੋਂ ਹਥਿਆਰ ਮੰਗਾਏ ਜਾ ਰਹੇ ਨੇ ਕਿ ਪਾਕਿਸਤਾਨੀ ਆਰਮੀ ਜਿਹੜੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK 47 ਗੁਜਰਾਤ 'ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ, ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ, ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ। ਕੀ ਹੈਗਾ ਪੁਆਇੰਟ? ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ? ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਆ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਹੈਗਾ ਪੂਰਾ ਦਲੇਰੀ ਦੇ ਨਾਲ ਜਿਹੜਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ, ਸਮੂਹ ਸੰਪਰਦਾਵਾਂ ਜਥੇਬੰਦੀਆਂ ਨੂੰ, ਕਿ ਜਿੰਨੇ ਪੰਜਾਬ ਦੇ ਵਿੱਚ 18 ਤਰੀਕ ਤੋਂ ਲੈ ਕੇ ਹੁਣ ਤੱਕ ਬੇਕਸੂਰ ਨੌਜਵਾਨਾਂ ਨੂੰ ਫੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਨਾਂ ਦੀ ਤੁਰੰਤ ਜਿਹੜੀ ਆ ਉਹ ਰਿਹਾਈ ਕੀਤੀ ਜਾਵੇ। ਅੰਮ੍ਰਿਤਪਾਲ ਦਾ ਡਿਸੀਜਨ ਪੈਂਡਿੰਗ ਹੈ ਜੀ। ਅੰਮ੍ਰਿਤਪਾਲ ਬਾਰੇ ਕੀ ਡਿਸੀਜਨ ਲੈਣਾ ਚਾਹੀਦਾ? ਆਪਣਾ ਸਮੇਂ ਦਿਓ ਵੀ ਅੱਗੇ ਕੀ ਡਿਸੀਜਨ ਲੈਣਾ ਚਾਹੀਦਾ ਜਥੇਦਾਰ ਸਾਹਿਬ ਨੂੰ, ਇਸ ਤੋਂ ਇਲਾਵਾ ਕੌਮ ਨੂੰ ਅਗਵਾਈ ਕਿਸ ਤਰ੍ਹਾਂ ਦੇਣੀ ਚਾਹੀਦੀ? ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਜਿਹੜੇ ਪੰਥ ਦੇ ਹਾਲਾਤ ਆ ਉਹ ਬੜੇ ਚਿੰਤਾਜਨਕ ਆ ਤੇ ਉਹਦੇ ਵਾਸਤੇ ਜਿਹੜੇ 18 ਤਰੀਕ ਤੋਂ ਅੱਗੇ ਦੇ ਹਾਲਾਤ ਬਣੇ ਹੋਏ ਆ ਉਹਦੇ ਵਾਸਤੇ ਚਾਹੇ ਭਾਈ ਅਮਰਤਪਾਲ ਸਿੰਘ ਆ, ਉਹ ਕੋਈ ਬਗਾਨਾ ਥੋੜੀ ਆ, ਉਹ ਵੀ ਸਾਡਾ ਸਿੱਖ ਭਰਾ ਵਾ। ਭਾਵੇਂ ਠੀਕ ਆ, ਵੱਖਰੀ ਗੱਲ ਆ ਕਿ ਵਿਚਾਰਾਂ ਦਾ ਮਤਭੇਦ ਕਿਸੇ ਨਾਲ ਹੋ ਸਕਦਾ, ਹਰ ਜਥੇਬੰਦੀ ਦੇ ਹਰ ਪੰਥਕ ਆਗੂ ਦੇ ਵਿਚਾਰ ਆਪਣੇ ਆ, ਪਰ ਜਿਹੜੀ
ਫੜੋ ਫੜੀ ਇਸ ਤਰ੍ਹਾਂ ਬੇਕਸੂਰ ਹੈ। ਜੇਕਰ ਭਾਈ ਅਮਰਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀ ਤੇ ਜਿਸ ਦਿਨ ਉਹ ਅਜਨਾਲੇ ਥਾਣੇ 'ਚ ਗਏ ਸੀਗੇ, ਜਿੱਦਣ ਉਹਨਾਂ ਦੇ ਇੱਕ ਸਾਥੀ ਨੂੰ ਬੇਗੁਨਾਹ ਕਹਿ ਕੇ ਛੱਡਿਆ ਗਿਆ ਕਿ ਉਹ ਬੇਗੁਨਾਹ ਸੀਗਾ, ਜੇ ਫੜ ਲਿਆ ਤਾਂ ਗੁਨਾਹਗਾਰ ਸੀ, ਛੱਡਣਾ ਪਿਆ ਤਾਂ ਬੇਗੁਨਾਹ ਹੋ ਗਿਆ। ਤੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਤੱਕ ਤਾਂ ਉਹ ਬੇਗੁਨਾਹ ਸੀਗਾ, ਇੱਕਦਮ ਕੀ ਏਦਾਂ ਦੀ ਗੱਲ ਹੋ ਗਈ ਕਿ ਜਿਹਦੇ ਕਰਕੇ ਇਸ ਤਰ੍ਹਾਂ ਪੰਜਾਬ ਨੂੰ ਜਿਹੜਾ ਸੀ ਫੋਰਸਾਂ ਦੇ ਹਵਾਲੇ ਕਰਕੇ ਨੌਜਵਾਨਾਂ ਦੀ ਫੜੋ ਫੜੀ ਕੀਤੀ ਗਈ ਆ। ਉਹਦੇ ਵਾਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੂਹ ਸੰਪਰਦਾਵਾਂ ਜਥੇਬੰਦੀਆਂ ਦੇ ਮੈਂ ਸਮਝਦਾ ਕਿ ਨਿਰਪੱਖਤਾ ਦਾ ਹੋਣਾ ਚਾਹੀਦਾ ਸੀ। ਜਿਹੜਾ ਲਿਮਟਿਡ ਜਿਹਾ ਕੀਤਾ ਗਿਆ ਇਹਦੇ ਨਾਲ ਨਿਰਪੱਖਤਾ ਨਹੀਂ ਰਹੀ। ਪਰ ਫਿਰ ਵੀ ਅੱਜ ਮੈਂ ਤਾਂ ਨਹੀਂ ਉੱਥੇ ਜਾਣਾ ਚਾਹੁੰਦਾ ਕਿ ਉਹ ਕਹਿਣ ਕਿ ਜਿਹੜਾ ਹੈਗਾ ਸਾਡੇ ਪ੍ਰੋਗਰਾਮ 'ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਵਾਸਤੇ ਅਸੀਂ, ਕਿਉਂਕਿ ਕੌਮ ਦੇ ਨਾਲ ਆ, ਪੰਥ ਦੇ ਨਾਲ ਆ ਤੇ ਬਤੌਰ ਸਿੱਖ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਕਾਮਨਾ ਵੀ ਕਰਦੇ ਹਾਂ। ਸੰਘਰਸ਼ ਵੀ ਜੋ ਪੰਥ ਦਾ ਪ੍ਰੋਗਰਾਮ ਹੋਊਗਾ ਉਹਦੇ ਨਾਲ ਪੂਰਾ ਮੋਢੇ ਨਾਲ ਮੋਢੇ ਮੁਕੱਦਮੇ, ਜਿਵੇਂ NSA ਵਰਗੀਆਂ ਧਾਰਾਵਾਂ ਲਾ ਕੇ ਇੱਕ ਸਿੱਧੇ ਜਿਹੇ ਬੰਦੇ, ਆਮ ਜਿਹੇ ਬੰਦਿਆਂ ਨੂੰ ਕੋਈ ਨਸ਼ਾ ਛੱਡਣ ਆਇਆ, ਕੋਈ ਜਿਹੜਾ ਸੀ ਉਹ ਗੁਰਦੁਆਰੇ ਦਾ ਗ੍ਰੰਥੀ ਹੈ, ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਅਸਾਮ ਭੇਜ ਦੇਣਾ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਪੰਜਾਬ ਅਮਨ ਸ਼ਾਂਤੀ ਚਾਹੁੰਦਾ, ਪੰਥ ਤੇ ਪੰਜਾਬ ਨੂੰ ਜੇਕਰ ਆਪਾਂ ਤਰੱਕੀ ਦੇ ਰਾਹ ਤੇ ਲਿਜਾਣਾ ਤੇ ਜਿਹੜਾ ਦਹਿਸ਼ਤ ਵਾਲਾ ਮਾਹੌਲ ਆ ਉਹ ਖਤਮ ਕਰਨਾ ਪਊਗਾ। ਜਿਹੜਾ ਭਾਈ ਸਾਹਿਬ ਮੀਡੀਆ ਤੇ ਕਰਪ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ ਫੜੋ ਫੜਾਈ ਕੀਤੀ ਜਾ ਰਹੀ ਹੈ, ਬਿਲਕੁਲ ਮੈਂ ਇਹਦੀ ਸਖਤ ਸ਼ਬਦਾਂ 'ਚ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਚੈਨਲਾਂ, ਬਹੁਤ ਸਾਰੇ ਪੱਤਰਕਾਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਜਿਹੜਾ ਬੰਦ ਕੀਤਾ ਗਿਆ ਚੈਨਲਾਂ ਨੂੰ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੱਕ ਪਾਸੇ ਕਿਹਾ ਜਾਂਦਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਦੂਜੇ ਪਾਸੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਪੰਜਾਬ ਸਰਕਾਰ ਵੱਲੋਂ ਬਹੁਤ ਗਲਤ ਗੱਲ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਪੰਥ ਤੇ ਪੰਜਾਬ ਜਿਹੜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ। ਪਿਆਰ ਸਤਿਕਾਰ ਦੇ ਨਾਲ ਕਿਸੇ ਗੱਲ ਨੂੰ, ਜੇਕਰ ਕੋਈ ਗੈਰ ਕਾਨੂੰਨੀ ਗੱਲ ਲੱਗਦੀ ਆ ਤੇ ਉਹਨੂੰ ਕਾਨੂੰਨੀ ਤਰੀਕੇ ਨਾਲ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਅਫਸਰ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜਦੋਂ ਬਾਦਲ ਸਰਕਾਰ ਸੀ ਬਰਗਾੜੀ, ਬਾਈਬਲ ਤੇ ਕੋਟਕਪੂਰਾ ਵਰਤਿਆ, ਉਦੋਂ ਸੱਤਾ ਸੀ, ਉਹਨਾਂ ਨੇ ਸੋਚਿਆ ਨਹੀਂ ਸੀਗਾ ਕਿ ਕਦੇ ਉਹ ਵੀ ਚਾਰਜ ਸੀਟ ਹੋਣਗੇ ਤੇ ਉਹਨਾਂ ਨੂੰ ਕੋਰਟਾਂ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ। ਅੱਜ ਉਹਨਾਂ ਕੇਸਾਂ ਦੇ ਵਿੱਚ ਚਾਹੇ SSP ਆ, IG ਆ, DGP ਆ ਤੇ ਚਾਹੇ ਉਸ ਵੇਲੇ ਦਾ ਮੁੱਖ ਮੰਤਰੀ ਆ ਤੇ ਚਾਹੇ ਉਪ ਮੁੱਖ ਮੰਤਰੀ ਆ, ਉਹਨਾਂ ਨੂੰ ਕੇਸਾਂ ਦੇ ਵਿੱਚ ਜਿਹੜਾ ਉਹ ਦੋਸ਼ੀ ਹੋਏ ਆ ਉਹਨਾਂ ਨੂੰ ਚਾਰਜ ਸ਼ੀਟ ਕੀਤਾ ਗਿਆ, ਕੋਰਟ ਦੀਆਂ ਉਹਨਾਂ ਨੂੰ ਪੌੜੀਆਂ ਚੜ੍ਹਨੀਆਂ ਪੈ ਰਹੀਆਂ ਨੇ। ਜੇ ਅੱਜ ਭਗਵੰਤ ਮਾਨ ਜਾਂ ਪੁਲਿਸ ਅਫਸਰ ਇਸ ਤਰ੍ਹਾਂ ਦੀ ਤਾਨਾਸ਼ਾਹੀ, ਧੱਕੇਸ਼ਾਹੀ ਕਰਨਗੇ ਤਾਂ ਕੱਲ੍ਹ ਨੂੰ ਉਹਨਾਂ ਨੂੰ ਉਹਨਾਂ ਦਾ ਹਸਰ ਯਾਦ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦਹਿਸ਼ਤ ਦੇ ਮਾਹੌਲ ਨੂੰ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਬਰਦਾਸ਼ਤ ਨਹੀਂ ਕਰਦਾ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਜੇ ਕੋਈ ਕਾਨੂੰਨ ਤੋਂ ਬਾਹਰ ਆ। ਪਰ ਜਿਹੜੀ ਗੈਰ ਕਾਨੂੰਨੀ ਕਾਰਵਾਈਆਂ ਜਿਵੇਂ ਬਰਗਾੜੀ, ਬਾਈਬਲ, ਕੋਟਕਪੂਰਾ 'ਚ ਹੋਈਆਂ, ਅੱਜ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਕੱਲ੍ਹ ਨੂੰ ਭਗਵੰਤ ਮਾਨ ਤੇ ਪੁਲਿਸ ਅਫਸਰਾਂ ਨੂੰ ਭੁਗਤਣੀਆਂ ਪੈਣਗੀਆਂ ਜੇਕਰ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਕੀਤਾ ਤਾਂ। ਇਹਨਾਂ BJP ਤੁਹਾਡਾ ਸਤਿਕਾਰ ਕਰਦੀ ਹੈ ਤੇ ਕੀ ਕਾਰਨ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਸਿੱਖ ਚਿਹਰਿਆਂ ਨੂੰ ਉਹਨੇ ਭੰਡਿਆ ਹੈ ਔਰ ਹਰੇਕ ਬੰਦਾ ਅੱਜ ਸਿੱਖ ਚਿਹਰੇ ਨੂੰ, ਖਾਸ ਕਰਕੇ ਭਾਵੇਂ ਮੋਢਾ ਕਿਸੇ ਦਾ ਬੰਦੂਕ ਕਿਤੇ ਦੇ ਰੱਖ ਕੇ ਚਲਾਈ ਹੈ, ਪਰ ਹਰੇਕ ਸਿੱਖ ਚਿਹਰਾ ਲੋਕੀ ਸ਼ੱਕ ਦੀ ਨਜ਼ਰ ਨਾਲ, ਕੋਈ ਵੀ ਪਾਰਟੀ ਹੋਵੇ ਤੇ ਕੋਈ ਵੀ ਮੀਡੀਆ ਹੋਵੇ, ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆ ਉੱਥੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਮੀਡੀਆ ਜਿਹੜਾ ਸਾਡੇ ਪੰਥ ਤੇ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ। ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਕੇਵਲ ਪੰਜਾਬ ਨਹੀਂ, ਹਰਿਆਣੇ 'ਚ ਵੀ ਆ, ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਆ, ਵਿਦੇਸ਼ਾਂ 'ਚ ਵੀ ਆ, ਜਿਹੜਾ ਵੀ ਆ। ਸਵਾਲ ਇਹ ਹੈ ਮੇਰਾ, ਨਹੀਂ ਨਹੀਂ ਰੇਟ ਤਾਂ ਕੌਮ ਨੂੰ ਕੋਈ ਫਾਇਦਾ ਤੇ ਹੁੰਦਾ। ਬਿਲਕੁਲ ਅਸੀਂ ਸਪਸ਼ਟ ਆ ਇਸ ਗੱਲ ਦੇ ਵਿੱਚ, ਚਾਹੇ ਕੋਈ ਪਾਰਟੀ ਆ ਤੇ ਚਾਹੇ ਕੋਈ ਅਫਸਰ ਆ, ਜਿਹੜਾ ਵੀ ਇਸ ਦੇ ਵਿੱਚ ਪੰਥ ਤੇ ਪੰਜਾਬ ਦੇ ਖਿਲਾਫ ਜਾਊਗਾ ਉਹਨੂੰ ਖਮਿਆਜਾ ਭੁਗਤਣਾ ਪਿਆ ਪਹਿਲਾਂ ਵੀ। ਔਰ ਨਾਲ ਹੀ ਮੈਂ ਅਪੀਲ ਕਰਨੀ ਚਾਹੁੰਦਾ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ, ਖਾਸ ਕਰਕੇ ਕਿ ਇਹੋ ਜੀ ਕੋਈ ਵੀ ਜਿਹੜੀ ਕਾਨੂੰਨ 'ਚ ਹੱਥ 'ਚ ਲੈਣ ਵਾਲੀ ਗੱਲ ਨਾ ਕਰਨ, ਕੋਈ ਭੰਨ ਤੋੜ ਨਾ ਕਰਨ, ਧਰਨੇ ਮੁਜ਼ਾਹਰੇ ਦੇ ਦੌਰਾਨ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੋਵੇ। ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਅੱਜ ਰਾਜ ਕਰ ਰਹੀ ਪਾਰਟੀ ਪਹਿਲੀਆਂ ਪਾਰਟੀਆਂ ਨੂੰ ਭੰਡਦੇ ਸੀਗੇ, ਅਸੀਂ ਭੰਡੀਏ ਗੱਲ ਵੱਖਰੀ ਆ, ਪਰ ਜਿਹੜੇ ਸੱਤਾ 'ਚ ਨੇ ਅੱਜ ਜਿਨ੍ਹਾਂ ਕੋਲ ਤਾਕਤ ਆ ਉਹ ਭੰਡਦੇ ਸੀਗੇ। ਤੇ ਅੱਜ ਉਹੀ ਕੰਮ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹਰੀਕੇ ਪੱਤਣ ਤੇ ਜਿਵੇਂ ਇਹਨਾਂ ਨੇ ਲਾਠੀ ਚਾਰਜ ਕੀਤਾ, ਗੱਡੀਆਂ ਭੰਨੀਆਂ ਨੇ, ਜਿਸ ਤਰ੍ਹਾਂ ਬੇਕਸੂਰਾਂ ਦੇ ਉੱਤੇ ਲਾਠੀਆਂ ਮਾਰੀਆਂ ਗਈਆਂ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਇਹਦਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ। ਸੱਤਾ ਜਿਹੜਾ ਨਹੀਂ ਲੈ ਗਿਆ ਉਹਦਾ ਕੀ ਸਮਝਦੇ ਕਿ BJP ਕਨੈਕਸ਼ਨ ਹੈ?
ਨਹੀਂ ਇਹਨਾਂ ਨੇ ਕਿਉਂ ਨਹੀਂ ਬੁਲਾਇਆ ਗਿਆ ਇਹ ਤਾਂ ਉਹੀ ਦੱਸ ਸਕਦੇ। ਅਸੀਂ ਤਾਂ ਉਹਨਾਂ ਦਾ ਜਿਹੜਾ ਖੁੱਲਾ ਸੱਦਾ ਸੀ ਉਹਦੇ ਕਰਕੇ ਅਸੀਂ ਆਏ ਆ। ਬਾਕੀ ਬੀਜੇਪੀ ਨੂੰ ਤਾਂ ਉਹ ਖੁਦ ਬੁਲਾਉਂਦੇ ਆ। ਅਮਿਤ ਸ਼ਾਹ ਵੀ ਮੀਟਿੰਗ ਕਰਕੇ ਗਏ ਆ ਜਥੇਦਾਰ ਸਾਹਿਬ ਦੇ ਨਾਲ, ਤੇ ਜੋਗੀ ਦੇ ਕੋਲ ਉਹ ਖੁਦ ਜਾ ਕੇ ਆਏ ਆ ਯੂਪੀ ਦੇ ਅੰਦਰ। ਇਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਿਹੜੀ ਜੈਡ ਸਿਕਿਉਰਿਟੀ ਆ ਉਹ ਵੀ ਬੀਜੇਪੀ ਨੇ ਦਿੱਤੀ ਹੋਈ ਆ, ਤੇ ਇਸ ਕਰਕੇ ਇਹੋ ਜਿਹਾ ਕਨੈਕਸ਼ਨ ਤਾਂ ਕੋਈ ਲੱਗਦਾ ਨਹੀਂ ਹੈ। ਨਹੀਂ ਪਰ ਸੱਦਾ ਹੀ ਨਹੀਂ ਹੈ ਨਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਵੱਲੋਂ ਮਾਨਤਾ ਹੀ ਨਹੀਂ ਆ ਉਹਨਾਂ ਨੂੰ। ਪਰ ਔਰ ਸਿੱਖ ਪਹਿਲਾਂ ਵੀ ਸੱਦਾ ਜਾਂਦਾ ਰਿਹਾ, ਚਾਹੇ ਉਹ ਲਗਾ ਮਾਤਰਾ ਦਾ ਮਸਲਾ ਸੀਗਾ ਤੇ ਚਾਹੇ ਉਹ ਦੀਵਾਨ ਆਪਣਾ ਜਿਹੜਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਸੀ। ਪਰ ਇਸ ਵਾਰ ਪਹਿਲੀ ਵਾਰੀ ਆ ਕਿ ਸਾਨੂੰ ਸੱਦਾ ਨਹੀਂ ਗਿਆ। ਪਹਿਲਾ ਸੱਦਾ ਓਪਨ ਸੀਗਾ ਪਰ ਬਾਅਦ ਚ ਲਿਮਟਿਡ ਕਰ ਦਿੱਤਾ ਗਿਆ। ਅਸੀਂ ਫੇਰ ਵੀ ਆਪਣਾ ਬਤੌਰ ਸਿੱਖ ਇੱਥੇ ਪਹੁੰਚੇ ਹਾਂ। ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਮੱਥਾ ਟੇਕਾਂਗੇ ਔਰ ਬੇਕਸੂਰ ਸਿੱਖਾਂ ਦੀ ਜਿਹੜੀ ਆ ਉਹਨਾਂ ਦੀ ਰਿਹਾਈ ਦੇ ਵਾਸਤੇ, ਰਿਹਾਈ ਵਾਸਤੇ ਜਿਹੜਾ ਹੈਗਾ ਅਰਦਾਸ ਕਰਾਂ। ਅੱਜ ਪੂਰੀ ਕੌਮ ਦੇ ਵਿਚਾਰ ਤੁਹਾਡੇ ਇੱਕ ਬਤੌਰ ਸਿੱਖ ਨਸ਼ੇ ਛਡਾਉਣੇ, ਅੰਮ੍ਰਿਤ ਛਕਾਉਣਾ, ਅਸੀਂ ਉਹਨੂੰ ਐਪਰੀਸ਼ੀਏਟ ਕੀਤਾ ਬਕਾਇਦਾ ਇਸ ਗੱਲ ਦੇ ਉੱਪਰ। ਅੰਮ੍ਰਿਤਪਾਲ ਦੇ ਪਾਕਿਸਤਾਨ ਨੂੰ ਹਥਿਆਰ ਮੰਗਾਏ ਜਾ ਰਹੇ ਨੇ ਕਿ ਪਾਕਿਸਤਾਨੀ ਆਰਮੀ ਜਿਹੜੀ ਸਪੋਰਟ ਕਰ ਰਹੀ ਹੈ। ਅਜੇ ਤੱਕ ਤਾਂ ਕੋਈ ਹਥਿਆਰ ਇਹੋ ਜਿਹਾ ਨਹੀਂ ਸਾਹਮਣੇ ਆਇਆ ਵੀ ਜਿਹੜਾ ਗੈਰ ਕਾਨੂੰਨੀ ਹੋਵੇ। 315 12 ਬੋਰ ਤੇ 32 ਬੋਰ 32 ਬੋਰ 12 ਬੋਰ 315 ਤੁਹਾਨੂੰ ਪੰਜਾਬ ਦੇ ਤਕਰੀਬਨ ਹਰ ਲਾਇਸੈਂਸੀ ਘਰ ਦੇ ਵਿੱਚੋਂ ਮਿਲ ਜਾਣਗੇ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੋਏ ਆ। ਇਹ ਹਥਿਆਰ ਕੋਈ ਵੀ ਜਿਹੜਾ ਹੈ, ਹਥਿਆਰ ਤਾਂ ਮੇਰੇ ਤੇ ਵੀ ਪਾਏ ਸੀ ਉਦੋਂ ਬਾਦਲ ਸਰਕਾਰ ਨੇ, ਕਹਿੰਦੇ ਸੀ AK-47 ਗੁਜਰਾਤ ਚ ਪਈ ਹੈ, ਕਹਿੰਦੇ ਮੁੜ ਕੇ ਲੈ ਕੇ ਤਾਂ ਆਏ ਨਹੀਂ ਕਿਤੇ। ਅੱਜ ਤੁਹਾਨੂੰ ਜਥੇਦਾਰ ਸਾਹਿਬ ਨੇ ਨਹੀਂ ਬੁਲਾਇਆ, ਤੁਸੀਂ ਜੋ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਲੈਂਦੇ? ਕਿਉਂਕਿ ਕੌਮ ਨੂੰ ਇਕੱਠੇ ਹੋਣ ਦੀ ਗੱਲ ਕਹੀ ਗਈ ਹੈ। ਪੰਥ ਦੇ ਪੱਖ ਦੇ ਵਿੱਚ ਕੋਈ ਹੁਕਮਨਾਮਾ ਆਉਂਦਾ ਨਿਰਪੱਖਤਾ ਦੇ ਨਾਲ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ। ਇਹ ਵੱਖਰੀ ਗੱਲ ਸਾਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਗਿਆ, ਪਰ ਜਿਹੜਾ ਵੀ ਪੰਥ ਦੇ ਹੱਕ ਦੇ ਵਿੱਚ ਕੋਈ ਨਿਰਪੱਖ ਫੈਸਲਾ ਆਉਂਦਾ ਉਹਦਾ ਅਸੀਂ ਹਮੇਸ਼ਾ ਸਵਾਗਤ ਕੀਤਾ, ਕਰਦੇ ਆ ਤੇ ਕਰਦੇ ਰਹਾਂਗੇ। ਇਹ ਉਹਨਾਂ ਤੇ ਆ। ਵੈਸੇ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਸ ਤਰ੍ਹਾਂ, ਕਿਉਂਕਿ ਜੇਕਰ ਇਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ ਤੇ ਪੂਰੀ ਕੌਮ ਦੀ ਉਹ ਕਹਿੰਦੇ ਅਸੀਂ ਅਗਵਾਈ ਕਰਦੇ ਆ, ਜਥੇਦਾਰ ਪੂਰੀ ਕੌਮ ਦੇ ਆ, ਤਾਂ ਫਿਰ ਪੂਰੀ ਕੌਮ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸੱਦਾ ਦੇਣਾ ਜਿਹੜਾ ਚਾਹੀਦਾ ਸੀ। ਦੇਖੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਬੜੇ ਚਿੰਤਾਜਨਕ ਆ ਪੰਥ ਤੇ ਪੰਜਾਬ ਦੇ ਵਾਸਤੇ। ਪਹਿਲਾਂ ਹੀ ਬਹੁਤ ਸਾਰਾ ਸੰਤਾਪ ਪੰਜਾਬ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਅੰਦਰ ਆ, ਖਾਸ ਕਰ ਮਾਝੇ ਦੀ ਧਰਤੀ ਤੋਂ ਅੱਜ ਫਿਰ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਵਾਲੇ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ 9 ਬੇਕਸੂਰ ਨੌਜਵਾਨਾਂ ਦੀ ਫੜੋ-ਫੜੀ ਚੱਲ ਰਹੀ ਹੈ, ਇਹ ਬਹੁਤ ਹੀ ਚਿੰਤਾਜਨਕ ਆ। ਪੂਰੇ ਪੰਥ ਦੇ ਵਿੱਚ, ਸੰਸਾਰ ਵਿੱਚ ਵੱਸਦੇ ਇਨਸਾਫ ਪਸੰਦ ਲੋਕਾਂ ਲਈ ਬੜੀ ਚਿੰਤਾ। ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜਦੋਂ ਇਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਹੋਵੇਗਾ ਤਾਂ ਕੋਈ ਵੀ ਵਪਾਰੀ ਪੰਜਾਬ ਦੀ ਧਰਤੀ ਤੇ ਆ ਕੇ ਵਪਾਰ ਨਹੀਂ ਕਰੇਗਾ। ਹਰ ਬੰਦਾ ਦਹਿਸ਼ਤ ਜ਼ਦਾ ਵਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਬੋਧੀ ਆ, ਜੈਨੀ ਆ, ਸਾਰੇ ਹੀ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਆ ਪੰਜਾਬ। ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ, ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ। ਜਿਸ ਦਿਨ ਤੋਂ ਹੀ 18 ਤਰੀਕ ਤੋਂ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਪੁਲਿਸ ਫੋਰਸਾਂ ਦੇ ਹਵਾਲੇ ਕੀਤਾ ਗਿਆ ਤੇ ਜਿਸ ਤਰ੍ਹਾਂ ਛਾਪੇਮਾਰੀ ਕੀਤੀ ਗਈ, ਉਹਦੇ ਨਾਲ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਨੁਕਸਾਨ ਹੋਇਆ ਵਾ। ਬੇਕਸੂਰ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਸੱਦਾ ਦਿੱਤਾ ਗਿਆ ਸੀ ਸਮੂਹ ਪੰਥ ਨੂੰ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਤਰਤਾ ਹੋਵੇਗੀ, ਔਰ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਥੇ ਪਹੁੰਚ ਕੇ ਜਿਹੜਾ ਹੈ ਜੋ ਫੈਸਲਾ ਹੋਵੇਗਾ ਉਹਦੇ ਵਿੱਚ ਆਪਣੀਆਂ ਜਿਹੜੇ ਜੋ ਵੀ ਸੁਝਾਅ ਨੇ ਉਹ ਦਿੱਤੇ ਜਾਣਗੇ ਔਰ ਗੱਲਬਾਤ। ਪਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਉਸ ਇਕੱਤਰਤਾ ਨੂੰ ਲਿਮਟਿਡ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੇਵਲ ਸੱਦਾ ਪੱਤਰ ਦਿੱਤੇ ਗਏ ਆ ਉਹੀ ਇੱਥੇ ਪਹੁੰਚ ਸਕਦੇ। ਅਸੀਂ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਇੱਕ ਨਿਰਪੱਖਤਾ ਨਾਲ ਕੌਮੀ ਫੈਸਲਾ ਲੈਣਾ, ਉਹਦੇ ਕਰਕੇ ਅਸੀਂ ਆਪਣਾ ਫਰਜ਼ ਬਤੌਰ ਸਿੱਖ ਆਪਣਾ ਫਰਜ਼ ਸਮਝਦੇ ਹੋਏ, ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਮਾਨਤਾ ਨਹੀਂ ਦਿੰਦੇ ਤੇ ਨਾ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਉਹਨਾਂ ਵੱਲੋਂ ਸੱਦਾ ਗਿਆ ਵਾ। ਅਸੀਂ ਆਏ ਸੀਗੇ ਕੌਮੀ ਪ੍ਰੋਗਰਾਮ ਵਾਸਤੇ, ਪਰ ਉੱਥੇ ਕੇਵਲ ਲਿਮਟਿਡ ਬੰਦਿਆਂ ਨੂੰ ਜੋ ਪਤਾ ਲੱਗਾ ਕਿ ਜਥੇਬੰਦੀਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ, ਇਸ ਕਰਕੇ ਅਸੀਂ ਹੁਣ ਉੱਥੇ ਨਹੀਂ ਜਾਵਾਂਗੇ। ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ, ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਔਰ ਉੱਥੋਂ ਮੱਥਾ ਟੇਕ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ
ਤੇ ਬੇਕਸੂਰ ਜਿਹੜੇ ਫੜੇ ਜਾ ਰਹੇ ਸਿੱਖ ਉਹਨਾਂ ਦੀ ਰਿਹਾਈ ਵਾਸਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਸਾਰੇ ਪੁਆਇੰਟ ਦੇਣਾ ਚਾਹੁੰਦੇ ਸੀ ਕੀ ਹੈਗਾ ਪੁਆਇੰਟ ਸੁਝਾਅ ਮੰਗੇਗੇ ਪਹਿਲੀ ਵਾਰੀ ਕਿ ਤੁਸੀਂ ਈਮੇਲ ਆਈਡੀ ਵੀ ਭੇਜਿਆ ਤੁਸੀਂ ਇਸ ਵਾਰ ਦੇਖੋ ਇਹ ਤਾਂ ਇੱਥੇ ਆ ਕੇ ਸਾਨੂੰ ਪਤਾ ਲੱਗੇ, ਇੱਕ ਦਿਨ ਪਹਿਲਾਂ ਦੀ ਗੱਲ ਹੈ, ਏਡੀ ਜਲਦੀ ਜਿਹੜੇ ਸੁਝਾਅ ਈਮੇਲਾਂ ਰਾਹੀਂ ਭੇਜਣੇ। ਬਾਕੀ ਸਾਨੂੰ ਪਤਾ ਜਿਹੜੇ ਈਮੇਲਾਂ ਜਾਂ ਵਟਸਐਪਾਂ ਦੇ ਸੁਝਾਅ ਹੁੰਦੇ ਆ ਉਹ ਤਾਂ ਰੱਦੀ ਟੋਕਰੀ 'ਚ ਹੀ ਜਾਂਦੇ ਆ। ਤੁਹਾਡਾ ਵਿਊ ਪੁਆਇੰਟ ਮੈਂ ਸਮਝਦਾ ਕਿ